ਇੱਥੇ ਹੁਣ ਜਦੋਂ ਇੱਕ ਮੁਲਕ ਐਂਟੀ ਨੌਲੇਜ ਮੁਲਕ ਬਣ ਰਿਹਾ ਆ, ਉੱਥੇ ਸਿੱਖਾਂ ਦੀ ਕੀ ਰਣਨੀਤੀ ਹੋਣੀ ਚਾਹੀਦੀ ਆ? ਸਿੱਖ ਇਸ ਨੂੰ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਜੋ ਐਂਟੀ ਨੌਲੇਜ ਨੇਸ਼ਨ ਉਹ ਬਣ ਰਿਹਾ, ਕਿੱਦਾਂ ਸਮਝਣਾ ਤੇ ਇਹਦਾ ਫਾਇਦਾ ਕਿੱਦਾਂ ਲੈਣਾ? ਹਾਂ, ਉਹਦੇ ਚੋਂ ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕਰਿਆ ਉਹਦੇ ਵਿੱਚ ਵਿਦਵਾਨ ਨੇ ਲਿਖਿਆ ਵੀ ਜਿਹੜੀਆਂ ਨੇਸ਼ਨਸ ਐਦਾਂ ਮਜ਼ਬੂਤ ਆ ਨਾ, ਇੱਕ ਤਾਂ ਉਹ ਕਹਿੰਦਾ ਵੀ ਉਸ ਨੇਸ਼ਨ ਦੀ ਆਪਣੀ ਮਾਂ ਧਰਤੀ ਤੇ ਬਹੁ ਗਿਣਤੀ ਚਾਹੀਦੀ ਆ, ਵੀ ਪੰਜਾਬ ਵਿੱਚ ਸਿੱਖਾਂ ਦੀ ਬਹੁ ਗਿਣਤੀ ਰਹੇ, ਜਿਹਨੂੰ ਆਪਾਂ ਇਹ ਸਮਝਿਆ ਜਾਵੇ ਨਾ। ਦੂਜਾ ਉਹ ਕਹਿੰਦਾ ਵੀ ਉਹਨਾਂ ਦੀ ਰਾਜਨੀਤਿਕ ਤੇ ਸਿਧਾਂਤਕ ਜਿਹੜੀ ਹੈਗੀ ਆ ਚੌਧਰ ਚਾਹੀਦੀ ਆ ਉੱਥੇ, ਵੀ ਰਾਜਨੀਤਿਕ ਔਰ ਸਿਧਾਂਤਕ ਫੈਸਲਿਆਂ ਵਿੱਚ, ਜਿੱਦਾਂ ਪੰਜਾਬ ਦਿਆਂ ਵਿੱਚ ਸਿੱਖ ਆ ਜਿਹੜੇ, ਸਿੱਖਾਂ ਦੀ ਗੱਲ ਸੁਣੀ ਜਾਂ ਸਿੱਖ ਫੈਸਲੇ ਕਰਨ। ਹਨਾ, ਅਗਲੀ ਕਹਿੰਦਾ ਗੱਲ ਹੁੰਦੀ ਆ ਵੀ ਉਸ ਰਾਜ ਕੋਲ ਆਪਣੀ ਬਹੁਤ ਹੀ ਚੇਤਨ ਲੀਡਰਸ਼ਿਪ ਚਾਹੀਦੀ ਆ, ਜਿਹੜੀ ਰਾਜ ਨੂੰ ਆਪਣੀ ਕੌਮੀ ਜਜ਼ਬਾਤਾਂ ਤੇ ਕੌਮੀ ਉਮੀਦਾਂ ਦੇ ਆਧਾਰ ਤੇ ਲਗਾਤਾਰ ਲਾਮਬੰਦ ਤੇ ਜਥੇਬੰਦ ਕਰਦੀ ਰਹੇ। ਇਹ ਦੂਜੀ ਆ। ਇੱਕ ਤਾਂ ਪਹਿਲਾਂ ਤੁਹਾਡੀ ਬਹੁ ਗਿਣਤੀ ਉੱਥੇ ਚਾਹੀਦੀ ਆ ਤਾਂ ਕਿ ਜਿਹੜੇ ਰਾਜਨੀਤਿਕ ਫੈਸਲੇ ਹੋਣ ਤੁਹਾਡੀ ਰਜ਼ਾਮੰਦੀ ਤੋਂ ਬਿਨਾਂ ਨਾ ਹੋਣ, ਤੁਹਾਡੀ ਜਕੜ ਚਾਹੀਦੀ ਆ ਰਾਜਨੀਤਿਕ ਫੈਸਲਿਆਂ ਤੇ। ਦੂਜਾ, ਤੁਹਾਡੀ ਕੌਮੀ ਲੀਡਰਸ਼ਿਪ ਚਾਹੀਦੀ ਆ ਜਿਹੜੀ ਨੈਸ਼ਨਲਿਜ਼ਮ ਦੇ ਉਸ ਵਿਹਾਰ ਨੂੰ ਮਜ਼ਬੂਤ ਤੇ ਲਾਮਬੰਦ ਕਰਦੀ ਰਹੇ। ਤੇ ਉਹ ਕਹਿੰਦਾ ਤੀਜਾ ਫਿਰ ਇਹਦਾ ਫਾਇਦਾ ਹੁੰਦਾ ਵੀ ਜਦੋਂ ਹੀ ਨੇਸ਼ਨ ਸਟੇਟ ਵਿੱਚ ਕਮਜ਼ੋਰੀ ਆਉਂਦੀ ਆ ਤਾਂ ਉਹ ਆਪਣਾ ਰਾਹ ਅਖਤਿਆਰ ਕਰਨ ਲਈ ਉਹਨਾਂ ਨੂੰ ਰਾਹ ਸੌਖਾ ਹੋ ਜਾਂਦਾ ਜੇ ਉਹ ਲਾਮਬੰਦੀ ਰਹੂਗੀ। ਸੋ ਇਹ ਸਿੱਖਾਂ ਨੂੰ ਇਸ ਰॉयਡਰ ਦੀ ਜਿਹੜੀਆਂ ਭਵਿੱਖਬਾਣੀਆਂ ਨੇ, ਤੇ ਫਰੈਡਰਿਕ ਰॉयਡਰ ਦੀ ਕਿਤਾਬ ਆ ਵੇਅਰ ਨੇਸ਼ਨ ਸਟੇਟਸ ਕਮ ਫਰੋਮ, ਸੋ ਉਹਦੇ ਵਿੱਚ ਉਹਨੇ ਬਹੁਤ ਹੀ ਵਧੀਆ ਢੰਗ ਨਾਲ ਇਹਦਾ ਜਿਹੜਾ ਹੈਗਾ ਮੁਤਾਲਿਆ ਕਰਿਆ। ਜੀ ਜੀ। ਇੱਥੇ ਹੁਣ ਜਦੋਂ ਇੱਕ ਮੁਲਕ ਐਂਟੀ ਨੌਲੇਜ ਮੁਲਕ ਬਣ ਰਿਹਾ ਆ, ਉੱਥੇ ਸਿੱਖਾਂ ਦੀ ਕੀ ਰਣਨੀਤੀ ਹੋਣੀ ਚਾਹੀਦੀ ਆ? ਸਿੱਖ ਇਸ ਨੂੰ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਜੋ ਐਂਟੀ ਨੌਲੇਜ ਨੇਸ਼ਨ ਉਹ ਬਣ ਰਿਹਾ, ਕਿੱਦਾਂ ਸਮਝਣਾ ਤੇ ਇਹਦਾ ਫਾਇਦਾ ਕਿੱਦਾਂ ਲੈਣਾ? ਹਾਂ, ਉਹਦੇ ਚੋਂ ਜਿਹੜੀ ਕਿਤਾਬ ਦਾ ਮੈਂ ਜ਼ਿਕਰ ਕਰਿਆ ਉਹਦੇ ਵਿੱਚ ਵਿਦਵਾਨ ਨੇ ਲਿਖਿਆ ਵੀ ਜਿਹੜੀਆਂ ਨੇਸ਼ਨਸ ਐਦਾਂ ਮਜ਼ਬੂਤ ਆ ਨਾ, ਇੱਕ ਤਾਂ ਉਹ ਕਹਿੰਦਾ ਵੀ ਉਸ ਨੇਸ਼ਨ ਦੀ ਆਪਣੀ ਮਾਂ ਧਰਤੀ ਤੇ ਬਹੁ ਗਿਣਤੀ ਚਾਹੀਦੀ ਆ, ਵੀ ਪੰਜਾਬ ਵਿੱਚ ਸਿੱਖਾਂ ਦੀ ਬਹੁ ਗਿਣਤੀ ਰਹੇ, ਜਿਹਨੂੰ ਆਪਾਂ ਇਹ ਸਮਝਿਆ ਜਾਵੇ ਨਾ। ਦੂਜਾ, ਉਹ ਕਹਿੰਦਾ ਵੀ ਉਹਨਾਂ ਦੀ ਰਾਜਨੀਤਿਕ ਤੇ ਸਿਧਾਂਤਕ ਜਿਹੜੀ ਹੈਗੀ ਆ ਚੌਧਰ ਚਾਹੀਦੀ ਆ ਉੱਥੇ, ਵੀ ਰਾਜਨੀਤਿਕ ਔਰ ਸਿਧਾਂਤਕ ਫੈਸਲਿਆਂ ਵਿੱਚ, ਜਿੱਦਾਂ ਪੰਜਾਬ ਦਿਆਂ ਵਿੱਚ ਸਿੱਖ ਆ ਜਿਹੜੇ, ਸਿੱਖਾਂ ਦੀ ਗੱਲ ਸੁਣੀ ਜਾਂ ਸਿੱਖ ਫੈਸਲੇ ਕਰਨ। ਹਨਾ, ਅਗਲੀ ਕਹਿੰਦਾ ਗੱਲ ਹੁੰਦੀ ਆ ਵੀ ਉਸ ਰਾਜ ਕੋਲ ਆਪਣੀ ਬਹੁਤ ਹੀ ਚੇਤਨ ਲੀਡਰਸ਼ਿਪ ਚਾਹੀਦੀ ਆ, ਜਿਹੜੀ ਰਾਜ ਨੂੰ ਆਪਣੀ ਕੌਮੀ ਜਜ਼ਬਾਤਾਂ ਤੇ ਕੌਮੀ ਉਮੀਦਾਂ ਦੇ ਆਧਾਰ ਤੇ ਲਗਾਤਾਰ ਲਾਮਬੰਦ ਤੇ ਜਥੇਬੰਦ ਕਰਦੀ ਰਹੇ। ਇਹ ਦੂਜੀ ਆ। ਇੱਕ ਤਾਂ ਪਹਿਲਾਂ ਤੁਹਾਡੀ ਬਹੁ ਗਿਣਤੀ ਉੱਥੇ ਚਾਹੀਦੀ ਆ ਤਾਂ ਕਿ ਜਿਹੜੇ ਰਾਜਨੀਤਿਕ ਫੈਸਲੇ ਹੋਣ ਤੁਹਾਡੀ ਰਜ਼ਾਮੰਦੀ ਤੋਂ ਬਿਨਾਂ ਨਾ ਹੋਣ, ਤੁਹਾਡੀ ਜਕੜ ਚਾਹੀਦੀ ਆ ਰਾਜਨੀਤਿਕ ਫੈਸਲਿਆਂ ਤੇ। ਦੂਜਾ, ਤੁਹਾਡੀ ਕੌਮੀ ਲੀਡਰਸ਼ਿਪ ਚਾਹੀਦੀ ਆ ਜਿਹੜੀ ਨੈਸ਼ਨਲਿਜ਼ਮ ਦੇ ਉਸ ਵਿਹਾਰ ਨੂੰ ਮਜ਼ਬੂਤ ਤੇ ਲਾਮਬੰਦ ਕਰਦੀ ਰਹੇ। ਤੇ ਉਹ ਕਹਿੰਦਾ ਤੀਜਾ ਫਿਰ ਇਹਦਾ ਫਾਇਦਾ ਹੁੰਦਾ ਵੀ ਜਦੋਂ ਹੀ ਨੇਸ਼ਨ ਸਟੇਟ ਵਿੱਚ ਕਮਜ਼ੋਰੀ ਆਉਂਦੀ ਆ ਤਾਂ ਉਹ ਆਪਣਾ ਰਾਹ ਅਖਤਿਆਰ ਕਰਨ ਲਈ ਉਹਨਾਂ ਨੂੰ ਰਾਹ ਸੌਖਾ ਹੋ ਜਾਂਦਾ ਜੇ ਉਹ ਲਾਮਬੰਦੀ ਰਹੂਗੀ। ਸੋ ਇਹ ਸਿੱਖਾਂ ਨੂੰ ਇਸ ਰॉयਡਰ ਦੀ ਜਿਹੜੀਆਂ ਭਵਿੱਖਬਾਣੀਆਂ ਨੇ, ਤੇ ਫਰੈਡਰਿਕ ਰॉयਡਰ ਦੀ ਕਿਤਾਬ ਆ ਵੇਅਰ ਨੇਸ਼ਨ ਸਟੇਟਸ ਕਮ ਫਰੋਮ, ਸੋ ਉਹਦੇ ਵਿੱਚ ਉਹਨੇ ਬਹੁਤ ਹੀ ਵਧੀਆ ਢੰਗ ਨਾਲ ਇਹਦਾ ਜਿਹੜਾ ਹੈਗਾ ਮੁਤਾਲਿਆ ਕਰਿਆ। ਜੀ।